ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਦੇਖ ਰਹੇ ਹੋ ਕਿ ਖੂਬਸੂਰਤ ਲਾਈਟਾਂ ਦੇ ਵਿੱਚ ਖੂਬਸੂਰਤ ਗਰਾਊਂਡਾਂ ਦੇ ਵਿੱਚ ਆਪਾਂ ਗੱਲਬਾਤ ਲਈ ਇੱਥੇ ਜੁੜੇ ਹੋਏ ਹਾਂ। ਪਰਿਵਾਰ ਹੁਮ-ਹੁਮਾ ਕੇ ਆ ਚੁੱਕੇ ਸੀਗੇ, ਬੱਚੇ ਪਰਿਵਾਰਾਂ ਦੇ ਨਾਲ ਆਏ ਨੇ। ਪੂਰਾ ਮਾਹੌਲ ਬਣਿਆ ਪਿਆ ਜੀ ਟ੍ਰੇਨਿੰਗ ਦਾ। ਟ੍ਰੇਨਿੰਗ ਕਿਸ ਮਕਸਦ ਨਾਲ ਹੋ ਰਹੀ ਆ ਦੱਸਦੇ ਚੱਲੀਏ ਕਿ ਸਪਰਿੰਗਫੀਲਡ ਸਪੋਰਟਸ ਐਂਡ ਕਲਚਰਲ ਕਲੱਬ ਯਾਨੀ ਕਿ SSC ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਇਪਸਵਿਚ ਦੇ ਵਿੱਚ ਸਪਰਿੰਗ ਮਾਊਂਟੇਨ ਦੇ ਵਿੱਚ ਜਿਹੜਾ ਕਿ ਬਿਲਕੁਲ ਓਰਾਇਨ ਸ਼ਾਪਿੰਗ ਸੈਂਟਰ ਔਰ ਸਪਰਿੰਗਫੀਲਡ ਸੈਂਟਰਲ ਸਟੇਸ਼ਨ ਦੇ ਬਿਲਕੁਲ ਲਾਗੇ ਆ। ਉੱਤੋਂ ਤੁਸੀਂ ਵਾਕ ਕਰਕੇ ਵੀ ਇਹਨਾਂ ਗਰਾਊਂਡਾਂ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ। 2 ਦਿਨਾਂ ਦਾ ਖੇਡ ਮਹਾਕੁੰਭ ਹੋ ਰਿਹਾ ਜਿਹਦੇ ਵਿੱਚ ਖਾਸ ਕਰਕੇ ਬੱਚਿਆਂ ਦੀ ਸ਼ਮੂਲੀਅਤ ਬਹੁਤ ਕਾਬਲੇ ਤਾਰੀਫ ਰਹੇਗੀ। ਮੇਰੇ ਨਾਲ ਲਾਡੀ ਜੀ ਪ੍ਰਬੰਧਕਾਂ ਦੇ ਰੂਪ ਦੇ ਵਿੱਚ ਖੜੇ ਨੇ। ਆਪਾਂ ਗੱਲਬਾਤ ਕਰਾਂਗੇ, ਕੁਝ ਜਾਣਕਾਰੀ ਲਵਾਂਗੇ। ਲਾਡੀ ਜੀ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। ਇੰਡੋਸ ਟੀਵੀ ਤੇ ਇੰਡੋਸ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਸਾਡੇ ਦਿਲੋਂ SSC ਦੀ ਟੀਮ ਵੱਲੋਂ ਧੰਨਵਾਦ ਜੀ। ਆਪਣੇ SSC ਦੀ ਸਪਰਿੰਗਫੀਲਡ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਸੌਕਰ ਤੇ ਸ਼ੂਟਿੰਗ ਦਾ। ਆਪਾਂ 6 ਜੁਲਾਈ ਦਿਨ ਸ਼ਨੀਵਾਰ ਦਾ ਜੀ ਸਪਰਿੰਗਫੀਲਡ ਲੇਕ ਵੱਲੋਂ ਆਪਣੀ ਸੌਕਰ ਓਪਨ ਤੇ ਸ਼ੂਟਿੰਗ ਵਾਲੀਬਾਲ ਦਾ ਟੂਰਨਾਮੈਂਟ ਹੈਗਾ ਜੀ। ਤੇ ਆਪਣੀ ਸ਼ੂਟਿੰਗ ਦੇ ਵਿੱਚ ਆਪਣੇ 3 ਸੂਬਿਆਂ ਤੋਂ ਸਿਡਨੀ, ਮੈਲਬਰਨ ਤੇ ਕੈਂਬਰਾ ਚੋਂ ਟੀਮਾਂ ਆ ਰਹੀਆਂ ਨੇ ਜੀ। ਤੇ ਬ੍ਰਿਸਬੇਨ ਦੀਆਂ 16 ਟੀਮਾਂ ਸਾਨੂੰ ਜੁਆਇਨ ਕਰਦੀਆਂ ਪਈਆਂ ਨੇ ਜੀ। ਤੇ ਹੋਪਫੁਲੀ ਉਹ ਬਿਗ ਇਵੈਂਟ ਹੋਊਗਾ ਸਾਡੀ ਵਾਲੀਬਾਲ ਦੀ ਟੀਮ ਵਾਸਤੇ। ਤੇ ਆਪਣੇ ਸੌਕਰ ਦੀ ਸਾਡੀ 2 ਟੀਮਾਂ ਨੇ ਜੀ, ਓਪਨ ਦੀ ਤੇ ਓਵਰ 40 ਦੀ। ਤੇ ਸਾਡੇ ਕੋਲ ਨੀਅਰ ਅਬਾਊਟ 10 ਓਵਰ 40 ਦੀਆਂ ਤੇ 10 ਆਪਣੀ ਓਪਨ ਦੀਆਂ ਟੀਮਾਂ ਆ ਰਹੀਆਂ ਨੇ ਜੀ 6 ਜੁਲਾਈ। ਤੇ ਆਪਣੀ 7 ਤਰੀਕ ਨੂੰ ਜੀ ਦਿਨ ਐਤਵਾਰ ਦਾ, ਉਸ ਦਿਨ ਆਪਣੇ ਕੋਲ ਸਾਰੇ ਏਜ 6 ਤੋਂ ਲੈ ਕੇ ਏਜ 16 ਤੱਕ ਆਪਣੇ ਕੋਲ ਨੀਅਰ ਅਬਾਊਟ 40 ਟੀਮ ਇੱਥੇ ਆ ਰਹੀਆਂ ਨੇ ਜੀ। ਸਾਰੇ ਕਲੱਬਾਂ ਨੂੰ ਮਤਲਬ ਦਿਲੋਂ ਧੰਨਵਾਦ ਸਾਡੇ ਕੋਲ ਐਂਟਰੀ ਕਰਾਉਣ ਦਾ। ਲਖਵੀਰ ਜੀ, ਆਸਟ੍ਰੇਲੀਆ ਦੇ ਵਿੱਚ ਇਸ ਵਕਤ ਠੰਡ ਦਾ ਮੌਸਮ ਚੱਲ ਰਿਹਾ ਆ। ਅਗਲੇ ਮਹੀਨੇ 6 ਤੋਂ 7 ਦੀਆਂ ਗੇਮਾਂ ਨੇ। ਠੰਡ ਥੋੜ੍ਹੀ ਜਿਹੀ ਹੋਰ ਵੱਧ ਜਾਏਗੀ, ਖਾਸ ਕਰਕੇ ਜੇ ਆਪਾਂ ਬ੍ਰਿਸਬਨ ਦੇ ਨਾਲ ਜਾਂ ਲੋਗਨ ਦੇ ਨਾਲ ਇਪਸਵਿਚ ਨੂੰ ਆਪਾਂ ਮੁਕਾਬਲੇ 'ਚ ਲੈ ਕੇ ਤਾਂ 1-2 ਡਿਗਰੀ ਟੈਂਪਰੇਚਰ ਅਪ ਡਾਊਨ ਹੋ ਜਾਂਦਾ ਇੱਥੇ। ਸੋ ਸ਼ੁਰੂਆਤ ਕਿੰਨੇ ਕੁ ਵਜੇ ਕਰਿਆ ਕਰੋਗੇ ਤੇ ਸਮਾਪਤੀ ਕਿੰਨੇ ਕੁ ਵਜੇ ਕਰਿਆ ਕਰੋਗੇ ਤੇ ਖਾਣ ਪੀਣ ਦਾ ਕੀ ਪ੍ਰਬੰਧ ਹੋਏਗਾ? ਆਪਣੀ ਜੀ ਦਿਨ ਸ਼ਨੀਵਾਰ ਨੂੰ ਜਿਸ ਦਿਨ ਓਪਨ ਦੀਆਂ ਟੀਮਾਂ ਆ ਰਹੀਆਂ ਨੇ ਤੇ ਓਵਰ 40 ਦੀ ਸਾਡਾ 8:30 ਤੋਂ ਫਸਟ ਮੈਚ ਸਟਾਰਟ ਕਰਨ ਦੀ ਪੂਰੀ ਮਤਲਬ ਸੰਭਾਵਨਾ ਹੈਗੀ ਆ ਜੀ। ਬਾਕੀ ਟੀਮਾਂ ਬਾਹਰੋਂ ਆਉਣਗੀਆਂ ਤੇ ਥੋੜ੍ਹੀ ਠੰਡ ਕਰਕੇ ਹੈਗਾ ਜੀ। ਆਪਾਂ ਫਸਟ ਮੈਚ 8:30 ਦਾ ਰੱਖਿਆ ਹੋਏਗਾ ਟਾਈਮ ਦੇ ਅਕੋਰਡਿੰਗ। ਜੇ ਥੋੜਾ ਡਿਲੇ ਹੋਇਆ ਚਲੋ ਐਟਲੀਸਟ 9 o'clock ਮੈਚ ਸਟਾਰਟ ਹੋ ਜਾਣ। ਤੇ ਅੱਜ ਦੇ ਟਾਈਮ 'ਚ ਦਿਨ ਵਿੰਟਰ ਜੀ ਛੋਟੇ ਹੁੰਦੇ ਆ ਤੇ ਸਾਡਾ 2:34 ਤੋਂ ਪਹਿਲਾਂ ਗ੍ਰੈਂਡ ਫਾਈਨਲ ਕਰਾਉਣ ਦੀ ਹੈਗੀ ਹੈ ਜੀ। 2:30 ਤੱਕ ਆਪਾਂ ਟੂਰਨਾਮੈਂਟ ਪੂਰਾ ਫਿਨਿਸ਼ ਕਰਾ ਸਕੀਏ ਸ਼ਨੀਵਾਰ ਨੂੰ। ਤੇ ਦਿਨ ਐਤਵਾਰ ਨੂੰ ਜੀ ਆਪਣਾ 7 ਜੁਲਾਈ ਨੂੰ ਛੋਟੇ ਬੱਚੇ ਆਉਣਗੇ ਤੇ ਉਸ ਦਿਨ ਆਪਾਂ ਫਸਟ ਗੇਮ ਹੀ 9 o'clock ਦੀ ਰੱਖੀ ਹੋਈ ਆ ਜੀ। ਤੇ ਇਹਦੇ ਵਿੱਚ 5 ਲੀਗ ਗੇਮ ਹੋਣਗੀਆਂ ਤੇ 5 ਲੀਵ ਗੇਮਾਂ ਦੇ ਅਕੋਰਡਿੰਗ ਸਾਡਾ ਟੀਚਾ ਹੈਗਾ ਜੀ ਅਸੀਂ 2 ਵਜੇ ਤੱਕ ਤੇ ਜੋ ਬੱਚਿਆਂ ਦਾ ਫਾਈਨਲ ਹੋ ਜਾਏ। ਸਾਰੀਆਂ ਪ੍ਰਾਈਜ਼ ਸਮਾਰੋਹ ਕਰਕੇ ਆਲ ਸੈਰਮਨੀਆਂ ਕਰਕੇ ਜੀ ਅਸੀਂ 4 o'clock ਸਾਰਿਆਂ ਨੂੰ ਘਰੋਂ ਘਰੀ ਪਹੁੰਚਦਾ ਕਰ ਦਈਏ। ਜਿਹੜਾ ਆਪਣਾ ਇਹ SSC ਦਾ ਹੋਮ ਗਰਾਊਂਡ ਹੈਗਾ ਜੀ ਸਿਲਵਰ ਜੁਬਲੀ ਪਾਰਕ, ਇਹ ਬਿਲਕੁਲ ਓਰਾਇਨ ਸ਼ਾਪਿੰਗ ਸੈਂਟਰ ਦੇ ਬਿਲਕੁਲ ਕਲੋਜ਼ ਹੈਗਾ। ਜੇ ਕਿਸੇ ਵੀ ਇੱਥੇ ਦਰਸ਼ਕ ਕੋਲ ਜਾਂ ਕੋਈ ਵੀ ਪਲੇਅਰ ਕੋਲ ਕਿਸੇ ਵੀ ਕਲੱਬ ਦੀ ਟੀਮ ਕੋਲ ਇੱਥੇ ਟਰਾਂਸਪੋਰਟ ਦੀ ਪ੍ਰੋਬਲਮ ਹੋਵੇ, ਫਸਟ ਥਿੰਗ SSC ਦੀ ਟੀਮ ਨੂੰ ਕਦੇ ਵੀ ਕੰਟੈਕਟ ਕਰ ਸਕਦੇ ਹਾਂ ਜੀ। ਅਸੀਂ ਅਵੇਲੇਬਲ ਹੋਵਾਂਗੇ ਤੁਹਾਡੀ ਹੈਲਪ ਕਰਨ ਨੂੰ। ਦੂਜੀ ਹੈਗਾ ਜੀ ਜੇ ਕਿਸੇ ਕੋਲ ਟਰਾਂਸਪੋਰਟ ਨਹੀਂ ਹੈਗਾ ਤੇ ਉਹ ਟ੍ਰੇਨ ਜਾਂ ਬੱਸਿਸ ਲੈਣਾ ਚਾਹੁੰਦਾ ਹੈਗਾ ਜੀ, ਆਪਣਾ SSC ਦੀ ਜਿਹੜੀ ਹੋਮ ਗਰਾਊਂਡ ਆ ਓਨਲੀ 500 ਮੀਟਰ ਦੂਰ ਹੈਗਾ ਜੀ ਇੱਥੇ ਆਪਣਾ ਸਪਰਿੰਗਫੀਲਡ ਸੈਂਟਰਲ ਟ੍ਰੇਨ ਸਟੇਸ਼ਨ ਤੋਂ ਜੀ। ਤੇ ਦੂਸਰੀ ਹੈਗਾ ਜੀ ਨੀਅਰਲੀ ਇੱਥੇ 500 ਵਾਕਿੰਗ ਡਿਸਟੈਂਸ ਹੈਗੀ ਆ ਜੀ, ਤੁਸੀਂ ਕੋਈ ਵੀ ਵਾਕ ਕਰਕੇ ਆ ਸਕਦਾ ਜੀ। ਧੰਨਵਾਦ ਕਰਦੇ ਹਾਂ ਜੀ। ਜਿਸ ਤਰ੍ਹਾਂ ਲਾਡੀ ਨੇ ਦੱਸਿਆ ਕਿ ਤੁਸੀਂ ਸਪਰਿੰਗਫੀਲਡ ਸੈਂਟਰਲ ਸਟੇਸ਼ਨ ਦੇ ਉੱਪਰ ਉਤਰ ਕੇ ਤੁਸੀਂ ਪੈਦਲ ਵੀ ਇੱਥੇ ਆ ਸਕਦੇ ਹੋ। ਮੈਂ ਹੋਰ ਇਹਦੇ ਵਿੱਚ ਦੱਸਦਾ ਚੱਲਾਂ ਕਿ ਤੁਸੀਂ ਅਗਰ ਥੋੜ੍ਹਾ ਪੈਦਲ ਵੀ ਆਪਣਾ ਬਚਾਉਣਾ ਹੈ ਤਾਂ ਸਪਰਿੰਗਫੀਲਡ ਸੈਂਟਰਲ ਸਟੇਸ਼ਨ ਦੇ ਉੱਤਰ ਕੇ ਤੁਸੀਂ 528 528 ਨੰਬਰ ਬੱਸ ਲਾਓ ਤੇ ਬਿਲਕੁਲ ਸਾਹਮਣੇ ਤੁਸੀਂ ਮੇਨ ਰੋਡ ਦੇ ਉੱਪਰ ਉਤਰ ਸਕਦੇ ਹੋ। ਉੱਥੋਂ ਬਹੁਤ ਹੀ ਇਹ ਗਰਾਊਂਡਾਂ ਨਜ਼ਦੀਕ ਪੈਣਗੀਆਂ। ਸੋ ਸ਼ੁਕਰੀਆ ਜੀ, ਬਣੇ ਰਹੋ ਇੰਡੋਸ ਟੀਵੀ ਦੇ ਨਾਲ। ਮੈਂ ਹਰਜੀਤ ਸਾੜਾ ਤੇ ਮੇਰੇ ਨਾਲ ਕੈਮਰਾਮੈਨ ਲਵੀ ਖੱਤਰੀ।